ਸਾਨੂੰ ਪਤਾ ਇਨਸਾਫ ਨਹੀਂ ਮਿਲਣਾ। ਅਸੀਂ ਤਾਂ ਇਹ ਦੱਸਣਾ ਚਾਹੁੰਦੇ ਆ ਵੀ ਆਇਆ ਨਕੋਦਰ ਗੋਲੀकांड ਹੋਇਆ ਸੀ ਕਿ ਨਹੀਂ, ਇਹ ਸਾਕਾ ਹੋਇਆ ਸੀ ਕਿ ਨਹੀਂ, 450 ਰਾਊਂਡ ਗੋਲੀ ਚੱਲੀ ਸੀ ਕਿ ਨਹੀਂ, ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬੈਠਾ ਸੀ ਕਿ ਨਹੀਂ, ਸਾਰੇ ਜਥੇਦਾਰ ਜਿੰਨੇ ਹੈਗੇ ਅਕਾਲੀ ਦਲ ਦੇ SGPC ਦੇ ਇੱਥੇ ਆਏ ਸੀ ਕਿ ਨਹੀਂ, 4 ਅਖੰਡ ਪਾਠ ਉਸ ਗੁਰਦੁਆਰੇ ਰਖਾਏ ਸੀ ਕਿ ਨਹੀਂ, SGPC ਨੇ ਆਪਣੀ ਇਨਕੁਆਇਰੀ ਕੀਤੀ ਸੀ ਕਿ नहीं, तो जो की है तो ये जरूर दिखा दिए यही वो आ रहा है जिस जगह के उपर भाई साहब आके जो गोलियां चल रही सी इत्थे आके छुपण की कोशिश करते हैं। सच तो यही है भी इतों ਉਹਨੂੰ ਕੱਢ ਕੇ ਮਾਰਿਆ ਪਰ ਉਹ ਤਾਂ ਕਹਿੰਦੇ ਗੋਲੀ ਨਹੀਂ ਚੱਲੀ ਨਕੋਦਰ ਚ। ਸਰਕਾਰ ਤਾਂ ਇਹ ਕਹਿੰਦੀ ਆ ਪੁਲਿਸ ਵੀ ਇੱਥੇ ਦੀ ਇਹ ਰਜਿਸਟਰ ਹੀ ਨਹੀਂ ਹੋਇਆ ਵੀ ਇੱਥੇ ਗੋਲੀਆਂ ਚੱਲੀਆਂ। ਰਜਿਸਟਰ ਤਾਂ ਸਾਰਾ ਕੁਝ ਹੀ ਹੈਗਾ ਪਰ ਰਿਕਾਰਡ ਕਿਤੇ ਨਹੀਂ, ਰਿਕਾਰਡ ਵੀ ਕਿਤੇ ਹੈ ਨਹੀਂ। ਅੱਛਾ ਜੀ, ਗੱਲ ਮਾਨਤਾ ਦੀ ਨਹੀਂ, ਗੱਲ ਤਾਂ ਹੈਗੀ ਉਹ ਉੱਥੇ ਸੱਚਾਈ ਹੈ, ਇੱਥੇ ਸੱਚ ਹੈ ਹੀ ਨਹੀਂ। ਉੱਥੇ ਤੁਸੀਂ 5 ਮਿੰਟ ਫੋਨ ਕਰੋ 911 ਪੁਲਿਸ ਆਉਂਦੀ ਆ, ਇੱਥੇ ਪੁਲਿਸ ਤੋਂ ਡਰ ਲੱਗਦਾ। ਅਗਲਾ ਕਹਿੰਦਾ ਯਾਰ ਪੁਲਿਸ ਦੇ ਕੀ ਕਰਨ ਜਾਣਾ, ਉਹਨੇ ਤਾਂ ਸਾਡੇ ਵੀ ਕੱਪੜੇ। FIR ਲਿਖਾਉਣ ਵਾਲਾ ਡਰਦਾ ਵੀ ਭਾਈ ਮੈਂ ਲਿਖਾਉਂਗਾ ਮੈਨੂੰ ਘੜੀਸਣਗੇ। ਬਿਲਕੁਲ ਇਹੀ ਕੰਮ ਹੈ ਇੱਥੇ। ਉਹ ਕਹਿੰਦੇ ਵੀ ਜੇ ਤੁਸੀਂ ਨਕੋਦਰ ਚ ਆਏ ਤੇ ਤੁਹਾਡਾ ਵੀ ਬੁਰਾ ਹਾਲ। ਮੈਂ ਅੱਜ ਦੀ ਗੱਲ ਨਹੀਂ ਕੀਤੀ, ਮੈਂ ਪੁਰਾਣੀ ਕੀਤੀ। ਜਦੋਂ ਇੱਥੇ ਲੱਗਾ ਸੀਗਾ ਸਤਿੰਦਰ ਸਿੰਘ ਜਿਹੜਾ DSP ਆ ਘੋਟਣੇ ਦਾ ਮੁੰਡਾ, ਉਹ ਇੱਥੇ ਨਕੋਦਰ ਲਾਇਆ ਸੀ ਬਾਦਲ ਨੇ। ਅੱਛਾ, ਉਸੇ ਘੋਟਣੇ ਦਾ ਮੁੰਡਾ ਵੀ 1997 ਉਦੋਂ 97 ਚ ਇੱਥੇ ਲੱਗਾ। ਅੱਛਾ ਜੀ, ਹਾਂ ਇਹਨਾਂ ਨੇ ਕੰਮ ਕੀਤਾ। ਅਜ਼ਹਾਰ ਆਲਮ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ। ਕਤਲ ਕਰ ਦਿੱਤੇ ਆ। ਉਹ ਆ ਰਹਾ ਆ ਜਿੱਥੇ ਇੱਕ ਸਿੱਖ ਆ ਕੇ ਲੁਕਿਆ ਆ ਤੇ ਲੁਕੇ ਨੂੰ ਕੱਢ ਕੇ ਉਹਦੇ ਮੂੰਹ 'ਚ ਪਾ ਕੇ ਨਾਲੀ ਤੇ ਗੋਲੀ ਮਾਰ ਕੇ ਉਹਦੇ ਪਿੱਛੋਂ ਦੀ ਕੱਢੀ ਇਹਨਾਂ ਨੇ। ਤੁਹਾਨੂੰ ਦੱਸਦੇ ਆ ਵੀ ਅਸੀਂ ਕੌਣ ਹੈ ਤੇ ਤੁਸੀਂ ਕੌਣ ਹੋ। ਬਿਨਾਂ ਜੱਜਮੈਂਟ ਦੇ ਬੰਦੇ ਮਾਰੇ ਜਾਂਦੇ ਆ ਕਿ ਬਿਨਾਂ ਜੱਜਮੈਂਟ ਤੋਂ ਬਿਨਾਂ ਕਿਸੇ ਗੱਲ ਤੋਂ ਸ਼ਾਂਤਮਈ ਤਰੀਕੇ ਨਾਲ ਜਿਹੜੇ ਬੱਚੇ ਇਨਸਾਫ ਮੰਗ ਰਹੇ ਸੀ ਗੋਲੀਆਂ ਦੇ ਨਾਲ ਭੁੰਨ ਦਿੱਤੇ। ਉਦੋਂ ਵੱਡੀ ਬੇਸ਼ਰਮੀ ਇਹ ਹੋਈ ਕਿ 40 ਸਾਲ ਤੋਂ ਉਹਨਾਂ ਤਿਆਰ ਕੀਤੀਆਂ ਰਿਪੋਰਟਾਂ ਨੂੰ ਦੱਬਿਆ ਗਿਆ ਤੇ ਲੋਕਤੰਤਰ ਕਾਨੂੰਨ ਸੰਵਿਧਾਨ ਅੱਜ ਇੱਕ ਪਾਸੇ ਨੁੱਕਰ 'ਚ ਲੱਗਾ ਹੋਇਆ ਆ। ਇਹ ਇਸ ਦੇਸ਼ ਦੀ ਹਾਲਤ ਹੈ। ਕੀ ਬਣੂ ਘੱਟ ਗਿਣਤੀਆਂ ਦਾ, ਇਹਦਾ ਤੇ ਹੁਣ ਰੱਬ ਰੱਖਾ। ਅੱਛਾ ਭਾਈ ਸਾਹਿਬ, ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਰਹੇ ਹੋ। ਅਸੀਂ ਇਸ ਸਮੇਂ ਨਕੋਦਰ ਦੇ ਵਿੱਚ ਖੜੇ ਹਾਂ। ਨਕੋਦਰ ਦੇ ਵਿੱਚ ਉਸੇ ਆਰੇ ਤੇ ਖੜੇ ਹਾਂ ਜਿੱਥੇ ਅੱਜ ਤੋਂ 40 ਸਾਲ ਪਹਿਲਾਂ 1986 ਦੇ ਵਿੱਚ ਮੰਦਭਾਗੀ ਘਟਨਾ ਵਾਪਰਦੀ ਹੈ। ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ। ਉਸ ਤੋਂ ਬਾਅਦ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਕੰਮ ਕਰਦੇ ਨੌਜਵਾਨ ਇੱਥੇ ਦਰਦ ਰੱਖ ਕੇ ਆਉਂਦੇ ਨੇ, ਪਰ ਉਹਨਾਂ ਨਾਲ ਜੋ ਸਿਸਟਮ ਕਰਦਾ ਹੈ ਉਸ ਦੀ ਤਸਵੀਰ ਬੀਤਿਆਂ 40 ਸਾਲ ਹੋ ਚੁੱਕੇ ਨੇ। ਮੇਰੇ ਨਾਲ ਭਾਈ ਬਲਦੇਵ ਸਿੰਘ ਵਡਾਲਾ ਹੁਣੀ ਮੌਜੂਦ ਨੇ। ਅੱਜ ਉਹਨਾਂ ਨੇ ਮਾਰਚ ਕੀਤਾ ਹੈ। ਮਾਰਚ ਇਹਨਾਂ ਨੇ ਇੱਥੇ ਆਰੇ ਤੇ ਹੀ ਸਮਾਪਤੀ ਦੀ ਅਰਦਾਸ ਕਰ ਦਿੱਤੀ ਹੈ। ਇਹ ਕਿਉਂ, ਇਹ ਜਾਣਾਂਗੇ ਉਹਨਾਂ ਦੇ ਕੋਲੋਂ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਅੱਜ ਤੋਂ 40 ਸਾਲ ਪਹਿਲਾਂ ਜਿਹੜੀ ਸਥਿਤੀ ਵਾਪਰੀ, ਅੱਜ ਦੇ ਸਮੇਂ 'ਚ ਖੜ ਕੇ ਕਿੰਨੀ ਤਬਦੀਲੀ ਮੰਨਦੇ ਹੋ? ਇਹ ਕਿੰਨਾ ਮੰਨਦੇ ਹੋ ਕਿ ਇਨਸਾਫ ਡਿਲੀਵਰ ਹੋ ਗਿਆ ਜਾਂ ਫਿਰ ਕਿੰਨਾ ਸਮਾਂ ਹੋਰ ਉਡੀਕਣਾ ਪਊ? ਇਹ ਕਹਿ ਸਕਦਾ ਹੈ ਕਿ ਜਿਹੜੀ 2 ਫਰਵਰੀ ਨੂੰ ਘਟਨਾ ਵਾਪਰੀ ਬੜੀ ਹਿਰਦੇ ਵੇਦਕ ਸੀ ਕਿ ਸ਼ਰਾਰਤੀ ਅਨਸਰਾਂ, ਸਿੱਖ ਵਿਰੋਧੀ ਸੋਚ, ਅਮਨ ਸ਼ਾਂਤੀ ਤੇ ਭਾਈਚਾਰੇ ਨੂੰ ਅੱਗ ਲਾਉਣ ਵਾਲੇ ਲੋਕਾਂ ਨੇ ਗੁਰਦੁਆਰਾ ਸਾਹਿਬ ਵਿਖੇ ਅੱਗ ਲਾ ਕੇ ਮਹਾਰਾਜ ਜੀ ਦੇ ਪਾਵਨ ਸਰੂਪ ਅੱਗ ਦੀ ਭੇਟ ਚੜ੍ਹ ਦਿੱਤੇ। ਜਿਨ੍ਹਾਂ ਦੇ ਖਿਲਾਫ ਕਾਰਵਾਈ ਲਈ ਤੇ ਗੁਰੂ ਸਾਹਿਬ ਦੇ ਅਦਬ ਲਈ ਤੇ ਅਗਲੇਰੇ ਭਵਿੱਖ ਲਈ ਸਿੱਖ ਸੰਗਤਾਂ ਨੇ ਇੱਕ ਆਵਾਜ਼ ਦਿੱਤੀ ਸ਼ਾਂਤਮਈ, ਜਿਹਦੇ ਵਿੱਚ ਭਾਈ ਰਵਿੰਦਰ ਸਿੰਘ ਲਿੱਤਰਾ ਤੇ ਉਹਨਾਂ ਦੇ ਸਾਥੀ ਫੈਡਰੇਸ਼ਨ ਦੇ ਸਿੱਖ ਨੌਜਵਾਨ ਅਗਵਾਈ ਕਰ ਰਹੇ ਨੇ, ਸ਼ਾਂਤਮਈ ਤਰੀਕੇ ਨਾਲ ਕਰ ਰਹੇ ਨੇ। ਹੁਣ ਉੱਥੇ ਸਰਕਾਰਾਂ ਨੇ ਇਨਸਾਫ ਦੇਣ ਦੀ ਬਜਾਏ ਉਸ ਵਕਤ ਦੇ ਭ੍ਰਿਸ਼ਟ ਅਫਸਰ ਜਿਹੜੇ ਆ ਦਰਬਾਰੇ ਗੁਰੂ ਵਰਗੇ ਸੀ, ਆਲਮ ਜਹਾਰ ਵਰਗੇ ਹੀ, ਅਸ਼ਵਨੀ ਕੁਮਾਰ ਵਰਗੇ ਸੀਗੇ, ਇਹਨਾਂ ਸਾਰਿਆਂ ਨੇ, ਅਕਾਲੀ ਸਰਕਾਰ ਸੀ ਉਸ ਵਕਤ, ਇਹਨਾਂ ਨੇ ਇੰਨੀ ਗੰਦੀ ਰਾਜਨੀਤੀ ਕੀਤੀ ਕਿ ਇਨਸਾਫ ਦੇਣ ਦੀ ਬਜਾਏ 4 ਨੌਜਵਾਨ ਗੱਡੀ ਚੜ੍ਹ ਤੇ ਕਤਲ ਕਰ ਦਿੱਤੇ। ਆ ਉਹ ਆ ਰਹਾ ਆ ਜਿੱਥੇ ਇੱਕ ਸਿੱਖ ਆ ਕੇ ਲੁਕਿਆ ਆ ਤੇ ਲੁਕੇ ਨੂੰ ਕੱਢ ਕੇ ਉਹਦੇ ਮੂੰਹ 'ਚ ਪਾ ਕੇ ਨਾਲੀ ਤੇ ਗੋਲੀ ਮਾਰ ਕੇ ਉਹਦੇ ਪਿੱਛੋਂ ਦੀ ਕੱਢੀ ਇਹਨਾਂ ਨੇ। ਤੁਹਾਨੂੰ ਦੱਸਦੇ ਆ ਵੀ ਅਸੀਂ ਕੌਣ ਹੈ ਤੇ ਤੁਸੀਂ ਕੌਣ ਹੋ। ਬਿਨਾਂ ਜੱਜਮੈਂਟ ਦੇ ਬੰਦੇ ਮਾਰੇ ਜਾਂਦੇ ਆ, ਬਿਨਾਂ ਕਿਸੇ ਕਾਨੂੰਨ ਦੇ ਉਹਨਾਂ ਦੇ ਮੁਲਾਜ਼ੇ ਕਰਾਏ ਜਾਂਦੇ ਆ। ਪਰਿਵਾਰਾਂ ਨਾਲ ਕਿੰਨਾ ਕੁ ਇਹਨਾਂ ਨੇ ਵਿਤਕਰਾ ਕੀਤਾ ਉਸ ਵਕਤ, ਉਹ ਵੀ ਅੱਜ ਭਾਈ ਬਲਦੇਵ ਸਿੰਘ ਸਾਡੇ ਨਾਲ ਨੇ, ਸਾਰੀ ਗੱਲ ਦੱਸ ਰਹੇ ਆ। ਉਹ ਸਾਰਾ ਘਟਨਾਕ੍ਰਮ ਵਾਪਰਿਆ ਤੇ ਫਿਰ ਜਸਟਿਸ ਗੁਰਨਾਮ ਸਿੰਘ ਉਹਨਾਂ ਨੇ ਰਿਪੋਰਟ ਤਿਆਰ ਕੀਤੀ। ਉਹ ਉਹਦੇ ਤੇ ਕੀ ਕੀਤਾ? ਕੁਛ ਨਹੀਂ। ਫਿਰ ਇੱਕ SGPC ਸ਼੍ਰੋਮਣੀ ਕਮੇਟੀ ਵੱਲੋਂ ਰਿਪੋਰਟ ਤਿਆਰ ਕੀਤੀ ਗਈ। ਹੁਣ ਸ਼੍ਰੋਮਣੀ ਕਮੇਟੀ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਾ ਕਹਿੰਦੀ ਵੀ ਉਦੋਂ ਵੱਡੀ ਕੋਈ ਪਾਰਟੀ ਨਹੀਂ। ਹੁਣ ਸ਼੍ਰੋਮਣੀ ਅਕਾਲੀ ਦਲ ਨੇ ਇਹਦੇ ਤੇ ਕੀ ਕੀਤਾ 40 ਸਾਲਾਂ 'ਚ, ਇਹ ਦੱਸ ਦੇਣ। ਇਹ ਕਹਿ ਲਈਏ ਕਿ ਉਸ ਵਕਤ ਸਭ ਤੋਂ ਸ਼ਰਮਸ਼ਾਰ ਘਟਨਾ ਇਹ ਹੋਈ
ਕਿ ਬਿਨਾਂ ਜੱਜਮੈਂਟ ਤੋਂ, ਬਿਨਾਂ ਕਿਸੇ ਗੱਲ ਤੋਂ ਸ਼ਾਂਤਮਈ ਤਰੀਕੇ ਨਾਲ ਜਿਹੜੇ ਬੱਚੇ ਇਨਸਾਫ ਮੰਗ ਰਹੇ ਸੀ, ਗੋਲੀਆਂ ਦੇ ਨਾਲ ਭੁੰਨ ਦਿੱਤੇ। ਉਦੋਂ ਵੱਡੀ ਬੇਸ਼ਰਮੀ ਇਹ ਹੋਈ ਕਿ 40 ਸਾਲ ਤੋਂ ਉਹਨਾਂ ਤਿਆਰ ਕੀਤੀਆਂ ਰਿਪੋਰਟਾਂ ਨੂੰ ਦੱਬਿਆ ਗਿਆ। ਕਿਸੇ ਵਿਧਾਨ ਸਭਾ, ਕਿਸੇ ਲੋਕ ਸਭਾ, ਕਿਸੇ ਪ੍ਰਸ਼ਾਸਨ ਅਦਾਰੇ, ਕਿਸੇ ਅਦਾਲਤਾਂ ਦੇ ਵਿੱਚ ਇਨਸਾਫ ਨਹੀਂ ਦਿੱਤਾ। ਹੁਣ ਉਦੋਂ ਵੱਡੀ ਗੱਲ ਤੁਸੀਂ ਜਿਹੜੀ ਸ਼ੁਰੂ ਚ ਕਹੀ ਤੇ ਕਿੱਥੋਂ ਤੋਂ ਕਿੱਥੇ ਆ ਗਏ। ਅੱਜ ਭਾਰਤੀ ਸਿਸਟਮ ਕਿੱਥੋਂ ਤੋਂ ਕਿੱਥੇ ਆ ਗਿਆ ਕਿ ਅੱਜ ਹਾਲਾਤ ਇਹ ਬਣ ਗਏ ਨੇ ਕਿ ਜੇ ਕਿਸੇ ਬੰਦੇ ਨੂੰ ਫੜ ਕੇ ਅੰਦਰ ਦੇ ਦਿਓ ਉਹਦੇ ਅਪਰਾਧਾਂ ਨੂੰ, ਤਾਂ ਅਦਾਲਤ ਤੋਂ ਪਹਿਲਾਂ ਬਿਆਨ ਆ ਜਾਂਦੇ ਨੇ ਵੀ ਉਹ ਤਾਂ ਦੋਸ਼ੀ ਹੀ ਨਹੀਂ ਸੀ। ਮੁਲਾਕਾਤ ਤੋਂ ਪਹਿਲਾਂ ਬਿਆਨ ਆ ਜਾਂਦੇ ਨੇ ਤੇ ਬਾਅਦ ਦੇ ਵਿੱਚ ਉਹਦੀ ਗੱਲ ਤੁਰਦੀ ਹੈ। ਹੁਣ ਤਾਂ ਇਹ ਕਹਿ ਲਈਏ ਕਿ ਹੁਣ ਉਹਨਾਂ ਦੇਸ਼ਾਂ ਦਾ ਕੀ ਹੋਊ ਜਿਨ੍ਹਾਂ ਦੇ ਦੇਸ਼ ਡੇਰੇਦਾਰਾਂ ਦੇ ਪੈਰੋਕਾਰਾਂ ਤੋਂ ਡਰਦੇ ਹੋਣ ਤੇ ਸਰਕਾਰਾਂ ਡੇਰੇਦਾਰਾਂ ਦੀਆਂ ਪੈਰੋਕਾਰਾਂ ਦੀਆਂ ਵੋਟਾਂ ਦੇ ਸਿਰ ਤੇ ਖੜੀਆਂ ਹੋਣ। ਜੱਜ ਵੀ ਸੋਚਦਾ ਹੋਵੇ ਕਿ ਫੈਸਲਾ ਕੀ ਕਰਨਾ ਹੈ ਤੇ ਪੁਲਿਸ ਅਫਸਰ ਵੀ ਸੋਚਦਾ ਹੋਵੇ ਵੀ ਫੜਨਾ ਕਿਵੇਂ ਆ, ਤੇ ਲੋਕਤੰਤਰ, ਕਾਨੂੰਨ, ਸੰਵਿਧਾਨ ਅੱਜ ਇੱਕ ਪਾਸੇ ਨੁੱਕਰ 'ਚ ਲੱਗਾ ਹੋਇਆ ਆ। ਇਹ ਇਸ ਦੇਸ਼ ਦੀ ਹਾਲਤ ਹੈ। ਕੀ ਬਣੂ ਘੱਟ ਗਿਣਤੀਆਂ ਦਾ, ਇਹਦਾ ਤੇ ਹੁਣ ਰੱਬ ਰੱਖਾ। ਅੱਛਾ ਭਾਈ ਸਾਹਿਬ, ਜਿੱਦਾਂ ਤੁਸੀਂ ਗੱਲ ਕੀਤੀ ਕਿ ਸਰਕਾਰਾਂ ਬਦਲਦੀਆਂ ਰਹੀਆਂ, ਅੱਜ 40 ਸਾਲ ਹੋ ਗਏ, ਪਰ ਜਦੋਂ ਅੱਜ ਦੇਖਦੇ ਆ, ਅੱਜ ਤਾਂ ਉਹ ਸਰਕਾਰ ਵੀ ਨਹੀਂ, ਅੱਜ ਉਹ ਲੋਕ ਵੀ ਨਹੀਂ। ਫਿਰ ਇਹ ਡੀਪ ਸਟੇਟ ਹੁੰਦੀ ਹੈ, ਜੇ ਸਿਸਟਮ ਚੱਲਦਾ ਕਿਹਦੇ ਸਿਰ ਤੇ ਹੈ? ਫਿਰ ਉਹ ਫਾਈਲਾਂ ਹੁਣ ਖੋਲਣ 'ਚ ਕੀ ਪ੍ਰੋਬਲਮ ਹੈ? ਤਾਂ ਭਗਵੰਤ ਮਾਨ ਸਾਹਿਬ ਜਵਾਬ ਦੇ ਸਕਦੇ ਆ ਕਿ ਉਹਨਾਂ ਨੂੰ ਬਦਲਾਅ ਲਈ ਚੁਣਿਆ ਤੇ ਉਹਨਾਂ ਨੇ ਵੀ ਬਦਲਾਅ ਦੇ ਨਾਂ ਤੇ ਸਰਕਾਰ ਬਣਾਈ ਆ। ਤੇ ਫਿਰ ਸਾਨੂੰ ਇਹ ਦੱਸਿਆ ਜਾਏ ਕਿ ਬਦਲਾਅ ਕਿਹਨੂੰ ਕਹਿੰਦੇ ਆ ਕਿ 1986 ਦੇ ਵਿੱਚ ਮੁੰਡੇ ਮਾਰ ਦਿੱਤੇ ਜਾਂਦੇ ਆ, ਅੱਜ 2026 ਆ ਗਿਆ। 40 ਸਾਲਾਂ ਦੇ ਵਕਫੇ 'ਚ ਪਿਛਲੀਆਂ ਸਰਕਾਰਾਂ ਕਾਂਗਰਸ ਦੀਆਂ ਸੀ, ਬੀਜੇਪੀ ਅਕਾਲੀ ਦਲ ਦੀਆਂ ਸੀਗੀਆਂ। ਹੁਣ ਨਾ ਸਰਕਾਰ ਕਾਂਗਰਸ ਦੀ ਹੈ ਤੇ ਨਾ ਬੀਜੇਪੀ ਅਕਾਲੀ ਦਲ ਦੀ। ਸੈਂਟਰ ਦੇ ਵਿੱਚ ਵੀ ਨਹੀਂ, ਸੈਂਟਰ ਦੇ ਵਿੱਚ ਅੱਜ ਪਿਓਰ ਬੀਜੇਪੀ ਦੀ ਸਰਕਾਰ ਹੈ ਵੀ ਕਿਸੇ ਨਾਲ ਉਹਨਾਂ ਨੂੰ ਕੋਈ ਕਿਸੇ ਦੀ ਇਲਾਕਾ ਦੇਕਾ ਨਹੀਂ। ਤੇ ਹੁਣ ਭਗਵੰਤ ਮਾਨ ਸਾਹਿਬ ਦੀ ਸਰਕਾਰ ਪੰਜਾਬ 'ਚ ਹੈ ਤੇ ਫਿਰ ਹੁਣ ਵੀ ਜੇ ਇਹ ਕਹਿਣ ਕਿ ਸਾਡੀ ਕੋ ਸੁਣਦਾ ਨਹੀਂ ਤੇ ਫਿਰ ਇਹੀ ਦੱਸ ਦੇਣ ਵੀ ਪੰਜਾਬ ਦੇ ਲੋਕ ਕਿੱਥੇ ਜਾ ਕੇ ਕਿਹੜੀ ਅਦਾਲਤ 'ਚੋਂ ਇਨਸਾਫ ਮੰਗਣ ਤੇ ਨਾ ਇਨਸਾਫ ਮਿਲਣ ਦੀ ਰੂਪ ਵਿੱਚ ਫਿਰ ਉਹ ਕਿਹੜਾ ਰਾਹ ਅਖਤਿਆਰ ਕਰਨ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਇੱਕ ਵਾਰ ਇਹ ਜ਼ਰੂਰ ਦਿਖਾ ਦਈਏ, ਇਹੀ ਉਹ ਆਰਾ ਹੈ ਜਿਸ ਜਗ੍ਹਾ ਦੇ ਉੱਪਰ ਭਾਈ ਸਾਹਿਬ ਆ ਕੇ ਜਦੋਂ ਗੋਲੀਆਂ ਚੱਲ ਰਹੀਆਂ ਸੀ, ਇੱਥੇ ਆ ਕੇ ਛੁਪਣ ਦੀ ਕੋਸ਼ਿਸ਼ ਕਰਦੇ ਨੇ। ਸਾਡੇ ਨਾਲ ਸਰਦਾਰ ਬਲਦੇਵ ਸਿੰਘ ਜੀ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ। ਭਾਈ ਸਾਹਿਬ, ਸੱਚਿਓ ਇਹੀ ਉਹ ਆ ਰਿਹਾ ਜਿੱਥੇ ਭਾਈ ਸਾਹਿਬ ਆ ਕੇ ਬਚਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਕਹਿੰਦੇ ਉਸ ਚੌਂਕ 'ਚ ਗੋਲੀਆਂ ਚੱਲ ਰਹੀਆਂ ਸੀ? ਥੋੜਾ ਜਿਹਾ ਦੱਸ ਸਕਦੇ ਹੋ ਇੱਥੋਂ ਦੀ ਸਥਿਤੀ, ਜੇ ਤੁਹਾਨੂੰ ਕਿਸੇ ਨੇ ਦੱਸੀ ਹੋਵੇ ਜਾਂ ਤੁਸੀਂ ਅੱਖੀਂ ਦੇਖੀ ਹੋਵੇ? ਸੱਚ ਤਾਂ ਇਹੀ ਹੈ ਹਾਂਜੀ, ਵੀ ਇੱਥੋਂ ਉਹਨੂੰ ਕੱਢ ਕੇ ਮਾਰਿਆ, ਪਰ ਉਹ ਤਾਂ ਕਹਿੰਦੇ ਗੋਲੀ ਨਹੀਂ ਚੱਲੀ ਨਕੋਦਰ। ਸਰਕਾਰ ਤਾਂ ਇਹ ਕਹਿੰਦੀ ਆ, ਪੁਲਿਸ ਵੀ ਇੱਥੇ ਦੀ ਇਹ ਕਹਿੰਦੀ। ਇਹ ਰਜਿਸਟਰ ਹੀ ਨਹੀਂ ਹੋਇਆ ਵੀ ਇੱਥੇ ਗੋਲੀਆਂ ਚੱਲੀਆਂ। ਰਜਿਸਟਰ ਤਾਂ ਸਾਰਾ ਕੁਝ ਹੀ ਹੈਗਾ, ਪਰ ਰਿਕਾਰਡ ਕਿਤੇ ਹੈ ਨਹੀਂ। ਰਿਕਾਰਡ ਵੀ ਕਿਤੇ ਹੈ ਨਹੀਂ। ਅੱਛਾ ਜੀ, ਰਿਕਾਰਡ ਵੀ ਖੁਰਦ ਵਰਦਿਆ। ਅੱਛਾ ਜੀ, ਰਿਕਾਰਡ ਵੀ ਹੈ ਨਹੀਂ। ਤੇ ਇਹ ਜਦੋਂ ਤੁਸੀਂ ਦੱਸਦੇ ਹੋ, ਜਦੋਂ ਮੈਂ ਗੱਲਬਾਤ ਕਰਦਿਆਂ ਤੁਹਾਡੀ ਸੁਣ ਰਿਹਾ ਸੀ, ਤੁਸੀਂ ਕਹਿੰਦੇ ਹੋ ਕਿ ਮੈਂ 40 ਸਾਲ ਤੋਂ ਇਨਸਾਫ ਦੇ ਲਈ ਹਰ ਯਤਨ ਕਰ ਰਿਹਾ, ਪਰ ਇਹ ਕਿਹੜੇ ਘੇਰੇ 'ਚ ਆਉਂਦੀ ਗੱਲ ਹੈ ਵੀ ਭਾਈ ਸਰਕਾਰਾਂ ਬਦਲੀ ਜਾਣ, ਹਰੇਕ ਬੰਦੇ ਨੂੰ ਇੱਕ ਆਸ ਹੁੰਦੀ ਹੈ ਨਾ, ਚਲੋ ਆਹ ਸਰਕਾਰ ਨੇ ਤਾਂ ਕੀਤਾ, ਜਿਹੜੀ ਅਗਲੀ ਹੈ ਉਹਨੇ ਨਹੀਂ ਕੀਤਾ, ਉਹ ਇਹਨਾਂ ਨੂੰ ਟੰਗਣਗੇ, ਇਹਨਾਂ ਦੇ ਖਿਲਾਫ ਕਾਰਵਾਈ ਕਰਨਗੇ। ਪਰ ਸਰਕਾਰਾਂ 40 ਸਾਲ 'ਚ ਕਿੰਨੀਆਂ ਬਦਲ ਗਈਆਂ। ਅਕਾਲੀ ਦਲ ਕਹਿੰਦੇ ਹੁਣ ਇੱਥੇ ਆਇਆ ਨਹੀਂ ਲੱਭਦਾ, ਡਾਇਨਾਸੌਰ ਵੀ ਨਹੀਂ ਲੱਭਦੇ, ਤੇ ਹੁਣ ਤਾਂ ਇਨਸਾਫ ਮਿਲ ਜਾਣਾ ਚਾਹੀਦਾ ਸੀ। ਫਿਰ ਇਨਸਾਫ ਦੀ ਗੱਡੀ ਰੁਕੀ ਕਿੱਥੇ ਖੜੀ ਹੈ? ਤੁਸੀਂ ਮੇਰੇ ਨਾਲ ਜ਼ਿਆਦਾ ਸਿਆਣੇ। ਇਨਸਾਫ ਦੀ ਗੱਡੀ ਨਹੀਂ ਰੁਕੀ। ਇਸੇ ਆੜ ਨੂੰ ਲੈ ਕੇ ਆਪੋ ਆਪਣੀਆਂ ਵੋਟਾਂ ਬਣਾਉਂਦੇ ਆ। ਇਨਸਾਫ ਦੇਣ ਲਈ ਕੋਈ ਸਰਕਾਰ ਨਹੀਂ ਹੈ, ਕੋਈ ਪਾਰਟੀ ਆ ਜਾਏ, ਉਹਨੇ ਤਾਂ ਵੋਟ ਬਣਾਉਣੀ ਹੈ ਆਪਣੀ। ਬਿਲਕੁਲ, ਜੇ ਇਨਸਾਫ ਦੇਣਾ ਹੋਵੇ ਉਹ ਤਾਂ ਉਦੋਂ ਹੀ ਦੇ ਦੇਣਾ ਸੀ ਉਹਨੂੰ। ਇਨਸਾਫ ਨੂੰ ਇੰਨਾ ਚਿਰ ਨਹੀਂ। ਇਨਸਾਫ ਡਿਲੇ, ਇਨਸਾਫ ਡਿਨਾਈਡ। ਬਿਲਕੁਲ ਬਿਲਕੁਲ। ਸਾਨੂੰ ਪਤਾ ਇਨਸਾਫ ਨਹੀਂ ਮਿਲਣਾ। ਅਸੀਂ ਤਾਂ ਇਹ ਦੱਸਣਾ ਚਾਹੁੰਦੇ ਆ ਵੀ ਆਇਆ ਨਕੋਦਰ ਗੋਲੀकांड ਹੋਇਆ ਸੀ ਕਿ ਨਹੀਂ, ਇਹ ਸਾਕਾ ਹੋਇਆ ਸੀ ਕਿ ਨਹੀਂ, 450 ਰਾਉਂਡ ਗੋਲੀ ਚੱਲੀ ਸੀ ਕਿ ਨਹੀਂ, ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬੈਠਾ ਸੀ ਕਿ ਨਹੀਂ, ਸਾਰੇ ਜਥੇਦਾਰ ਜਿੰਨੇ ਹੈਗੇ ਅਕਾਲੀ ਦਲ ਦੇ SGPC ਦੇ ਇੱਥੇ ਆਏ ਸੀ ਕਿ ਨਹੀਂ, 4 ਅਖੰਡ ਪਾਠ ਉਸ ਗੁਰਦੁਆਰੇ ਰਖਾਏ ਸੀ ਕਿ ਨਹੀਂ, SGPC ਨੇ ਆਪਣੀ ਇਨਕੁਆਇਰੀ ਕੀਤੀ ਸੀ ਕਿ ਨਹੀਂ, ਤੇ ਜੇ ਉਹ ਕੀਤੀ ਹੈ ਤਾਂ ਕਿੱਥੇ ਹੈ? ਬਾਪੂ ਜੀ, ਤੁਸੀਂ ਹੁਣ ਸਾਰੀਆਂ ਗੱਲਾਂ ਕਰ ਰਹੇ ਹੋ, ਅਮਰੀਕਾ ਵਰਗੇ ਦੇਸ਼ ਦੀਆਂ ਕਾਉਂਟੀਆਂ, ਕੈਲੀਫੋਰਨੀਆ, ਤਕਰੀਬਨ ਸਾਰੇ ਦੇ ਵਿੱਚ ਇਸ ਸਾਕੇ ਨੂੰ
ਇੱਕ ਤਰੀਕੇ ਦੇ ਨਾਲ ਯਾਦ ਕੀਤਾ ਜਾ ਰਿਹਾ ਹੈ, ਰਜਿਸਟਰ ਕੀਤਾ ਜਾ ਰਿਹਾ ਹੈ। ਪਰ ਉੱਥੇ ਹੀ ਉਸ ਦੇ ਉਲਟ ਜਿਸ ਜਗ੍ਹਾ ਤੇ ਇਹ ਘਟਨਾ ਵਾਪਰੀ ਉੱਥੇ ਤੁਹਾਨੂੰ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਨ ਤੱਕ ਦੀ ਵੀ ਇਜਾਜ਼ਤ ਨਹੀਂ। ਫਿਰ ਇਹ ਫਰਕ ਕਿਵੇਂ ਦੇਖਦੇ ਹੋ ਤੁਸੀਂ? ਜਿੱਥੋਂ ਤੱਕ ਤੁਸੀਂ ਕਹਿੰਦੇ ਆ ਜਿਹੜਾ ਗੁਰਦੁਆਰੇ ਤੱਕ ਅਰਦਾਸ ਦੀ ਆ, ਸਾਨੂੰ ਹੁਣੇ ਸੁਨੇਹਾ ਆਇਆ ਉਹਨਾਂ ਨੇ ਗੁਰਦੁਆਰਾ ਖੋਲ੍ਹਿਆ ਹੈ ਸਾਡੇ ਲਈ। ਠੀਕ ਹੈ, ਹੁਣ ਸੁਨੇਹਾ ਆ ਗਿਆ। ਹੁਣ ਸੁਨੇਹਾ ਆਇਆ ਵੀ ਇਹ ਕਿਸੇ ਬੰਦੇ ਨੇ ਵੀ ਅਫਵਾਹ, ਇਹ ਵੀ ਤਾਂ ਸਰਕਾਰੀ ਨੈਰੇਟਿਵ ਸਜਦੀ ਆ ਨਾ। ਬਿਲਕੁਲ, ਉਹਨਾਂ ਨੇ ਇੱਥੇ ਸਿਰ ਦਿੱਤਾ, ਇੱਕ ਬੰਦਾ ਕਹਿ ਗਿਆ ਅਸੀਂ ਮੰਨ ਲਿਆ। ਹਾਂਜੀ। ਮਸਲਾ ਇਹ ਨਹੀਂ, ਜਿਹੜੀ ਗੱਲ ਤੁਸੀਂ ਅਮਰੀਕਾ ਦੀ ਜਾਂ ਕੈਨੇਡਾ ਦੀ ਕੀਤੀ ਆ, 153 ਗੁਰਦੁਆਰਿਆਂ ਨੇ ਤੋਂ ਮੈਂ ਹੱਕ ਚ ਪਾਈ ਆ। ਠੀਕ ਹੈ, ਉੱਥੇ ਦੇ ਜਿਹੜੀ ਅਸੈਂਬਲੀ ਆ ਉਹ ਚ ਮਤਾ ਪਾਸ ਹੋ ਗਿਆ, ਉਹਦਾ ਸਾਰਾ ਕੁਝ ਹੋਇਆ। ਕਾਉਂਟੀਆਂ ਨੇ ਉੱਥੇ 4 ਫਰਵਰੀ 1986 ਨੂੰ ਸਾਕਾ ਨਕੋਦਰ ਦੀ ਮਾਨਤਾ ਦੇਤੀ ਆ। ਉਹ ਮੈਂ ਅੱਜ ਉੱਥੇ ਅਕਾਲ ਤਖਤ ਤੇ ਸਾਰੇ ਪਰਿਵਾਰਾਂ ਨੂੰ ਦੇ ਕੇ ਆਇਆ। ਹਾਂਜੀ। ਉਹ YouTube ਤੇ ਪਾਈ ਹੈ, ਜੇ ਕਿਸੇ ਨੇ ਦੇਖਣੀ ਮੇਰੇ ਕੋਲ ਆ ਜਾਓ ਤੁਸੀਂ ਘਰ, ਮੇਰੇ ਕੋਲ ਓਰੀਜਨਲ ਕਾਪੀਆਂ ਵੀ ਪਈਆਂ। ਠੀਕ ਹੈ। ਗੱਲ ਮਾਨਤਾ ਦੀ ਨਹੀਂ, ਗੱਲ ਤਾਂ ਹੈਗੀ ਉਹਦੇ ਉੱਥੇ ਸੱਚਾਈ ਹੈ, ਇੱਥੇ ਸੱਚ ਹੈ ਹੀ ਨਹੀਂ। ਉੱਥੇ ਤੁਸੀਂ 5 ਮਿੰਟ ਫੋਨ ਕਰੋ 911 ਪੁਲਿਸ ਆਉਂਦੀ ਆ, ਇੱਥੇ ਪੁਲਿਸ ਤੋਂ ਡਰ ਲੱਗਦਾ। ਅਗਲਾ ਕਹਿੰਦਾ ਯਾਰ ਪੁਲਿਸ ਦੇ ਕੀ ਕਰਨ ਜਾਣਾ, ਉਹਨੇ ਤਾਂ ਸਾਡੇ ਵੀ ਕੱਪੜੇ। FIR ਲਿਖਾਉਣ ਵਾਲਾ ਡਰਦਾ ਵੀ ਭਾਈ ਮੈਂ ਲਿਖਾਉਂਗਾ ਮੈਨੂੰ ਘੜੀਸਣਗੇ। ਬਿਲਕੁਲ ਇਹੀ ਕੰਮ ਹੈ ਇੱਥੇ। ਉਹਦਾ ਕਾਰਨ ਕੀ ਹੈ ਇਹ ਤੁਸੀਂ ਦੱਸੋ। ਫਿਰ ਇਹ ਤਾਂ ਵਿਸ਼ਵ ਗੁਰੂ ਕਹਿੰਦੇ ਨੇ, ਆਪਣੇ ਆਪ ਨੂੰ ਡਾਂਕਾ ਵੱਜਦਾ, ਕਹਿੰਦੇ ਭਾਰਤ ਵਿਸ਼ਵ ਗੁਰੂ ਬਣ ਗਿਆ। ਜਦੋਂ 40 ਸਾਲ ਪਹਿਲਾਂ ਦੀਆਂ ਇਹੋ ਜਿਹੀਆਂ ਵਾਪਰੀਆਂ ਹੋਈਆਂ ਘਟਨਾਵਾਂ ਦਾ ਦਰਦ ਤੁਸੀਂ ਚੱਕੀ ਫਿਰਦੇ ਹੋ, ਫਿਰ ਵਿਸ਼ਵ ਗੁਰੂ ਵਾਲੀ ਤਸਵੀਰ ਨੂੰ ਕਿੱਦਾਂ ਦੇਖਦੇ ਹੋ? ਜਿਹੜੇ ਵਿਸ਼ਵ ਗੁਰੂ ਹੁੰਦੇ ਨਾ, ਹਾਂਜੀ। ਜਿਹੜੇ ਆਪਣੇ ਆਪ ਵਿਸ਼ਵ ਗੁਰੂ ਕਹਾਉਂਦੇ ਆ, ਉਹਨਾਂ ਨੇ ਤਾਂ ਨਹੀਂ ਦਰਦ ਚੱਕਣਾ। ਦਰਦ ਤਾਂ ਲੋਕਾਂ ਨੂੰ ਹੀ ਚੱਕਣਾ ਪੈਣਾ ਬੇਟਾ। ਦਰਦ ਲੋਕੀ ਚੱਕਦੇ ਹੁੰਦੇ। ਜੇ ਤੁਸੀਂ ਸੱਚ ਤੇ ਚੱਲਣਾ, ਸੱਚ ਦੀ ਇੱਕ ਡੈਫੀਨੇਸ਼ਨ ਹੈ, ਸੱਚ ਨੂੰ ਫਾਂਸੀ ਮਿਲਦੀ ਹੈ। ਬਿਲਕੁਲ। ਝੂਠ ਜਿਹੜਾ ਮੌਜਾਂ ਕਰਦਾ, ਉਹਦਾ ਝੂਠ ਬੋਲਦੇ ਆ, ਮੌਜਾਂ ਕਰਦੇ ਆ। ਉਹਨਾਂ ਨੂੰ ਕਿਸੇ ਨੂੰ ਸਜ਼ਾ ਨਹੀਂ ਦੇਣੀ, ਨਾ ਉਹਨਾਂ ਤੋਂ ਕੋਈ ਆਸ ਰੱਖੀ ਜਾ ਸਕਦੀ ਹੈ। ਮੈਂ ਹੁਣ ਇਹ ਵੀ ਸਟੇਟਮੈਂਟ ਦਿੱਤੀ ਆ, ਮੈਂ ਅੱਜ ਤੋਂ ਬਾਅਦ ਮੈਂ CM ਸਾਹਿਬ ਨੂੰ ਇੱਕ ਚਿੱਠੀ ਲਿਖੀ ਹੈ, ਆਖਰੀ। ਮੈਂ ਹੁਣ ਕਿਸੇ ਕੋ ਨਹੀਂ ਜਾਣਾ। ਠੀਕ ਹੈ। ਨਾ ਮੈਂ ਥਾਣੇ ਬੰਨਦਾ, ਨਾ ਮੈਨੂੰ ਦਿੰਦੇ ਆ FIR ਦੀ ਨਕਲ, ਜਿਹੜੀਆਂ ਇਹਨਾਂ ਨੂੰ ਉੱਥੇ ਐਫੀਡੇਵਿਟ ਦਿੱਤਾ ਇਹਨੇ DSP ਨੇ ਅਦਾਲਤ ਦੇ ਵਿੱਚ ਵੀ ਅਸੀਂ ਜਿਹੜੇ ਬੰਦਿਆਂ ਨੇ ਰਿਪੋਰਟਾਂ ਗਵਾਈਆਂ ਉਹਨਾਂ ਤੇ FIR ਦਰਜ ਕਰਾ ਲਈ ਹੈ, ਤਾਂ ਮੈਨੂੰ ਦੇਣ ਉਹਦੀ ਕਾਪੀ। ਮੈਨੂੰ ਪਤਾ ਹੋਈ ਨਹੀਂ। ਅੱਛਾ, ਤੁਸੀਂ ਹੋਰ ਦੱਸ ਰਹੇ ਸੀ ਵੀ ਤੁਹਾਨੂੰ ਕਹਿੰਦੇ ਵੀ ਜੇ ਤੁਸੀਂ ਨਕੋਦਰ ਚ ਆਏ ਤੇ ਤੁਹਾਡਾ ਵੀ ਬੁਰਾ ਹਾਲ। ਮੈਂ ਅੱਜ ਦੀ ਗੱਲ ਨਹੀਂ ਕੀਤੀ, ਮੈਂ ਪੁਰਾਣੀ ਕੀਤੀ। ਜਦੋਂ ਇੱਥੇ ਲੱਗਾ ਸੀਗਾ ਸਤਿੰਦਰ ਸਿੰਘ ਜਿਹੜਾ DSP ਆ, ਘੋਟਣੇ ਦਾ ਮੁੰਡਾ, ਉਹ ਇੱਥੇ ਨਕੋਦਰ ਲਾਇਆ ਸੀ ਬਾਦਲ ਨੇ। ਅੱਛਾ, ਉਸੇ ਘੋਟਣੇ ਦਾ ਮੁੰਡਾ ਵੀ ਦੁਬਾਰਾ 1997 ਉਦੋਂ 97 ਚ ਇੱਥੇ ਲੱਗਾ। ਅੱਛਾ ਜੀ। ਹਾਂ, ਇਹਨਾਂ ਨੇ ਕੰਮ ਕੀਤਾ। ਅਜ਼ਹਾਰ ਆਲਮ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ, ਉਹਦੀ ਘਰ ਵਾਲੀ ਨੂੰ ਟਿਕਟ ਦਿੱਤਾ, ਉਹ ਸੈਕਟਰੀ ਬਣੀ। ਮੈਂ ਤਾਂ ਅਮਰੀਕਾ ਸੀ, ਮੈਂ ਇਹਨਾਂ ਨੂੰ ਫੋਨ ਕੀਤਾ ਸੀ। ਹਾਂਜੀ। ਅਕਾਲੀ ਸਾਰੇ ਜਿੰਨੇ ਮੈਂਬਰ ਆ। ਠੀਕ ਹੈ, ਠੀਕ ਹੈ। ਇੱਕ ਨਹੀਂ, ਸਾਰਿਆਂ ਨੂੰ ਕੀਤਾ। ਤੁਸੀਂ ਆਪਣਾ ਇਤਰਾਜ਼ ਜ਼ਾਹਰ ਕਰਨ ਲਈ? ਇਤਰਾਜ਼ ਨਹੀਂ, ਮੈਂ ਕਿਹਾ ਵੀ ਤੁਸੀਂ ਇਹਨੂੰ ਟਿਕਟ ਕਾਹਦੇ ਦਿੱਤਾ? ਇਹ ਕਹਿੰਦੇ ਜੀ ਉਹਦਾ ਤਾਂ ਕੱਟ ਦਿੱਤਾ ਮੈਨੂੰ। ਜਾ ਮੈਂ ਕਿਹਾ ਕੱਟ ਕੇ ਮੈਂ ਦਿੱਤਾ ਕਿਹਨੂੰ ਆ? ਉਹ ਕਹਿੰਦੇ ਜੀ ਉਹਦੀ ਘਰ ਵਾਲੀ ਨੂੰ ਦੇ ਦਿੱਤਾ। ਆਹ ਹਾਲ ਮਾਈਂਡ ਗੇਮਾਂ ਖੇਲਦੇ। ਮਾਈਂਡ ਨਹੀਂ, ਇਹ ਤਾਂ ਉਹਨਾਂ ਦੀ ਪਾਲਿਸੀ ਹੈ। ਅੱਛਾ, ਇਹ ਆਖਰੀ ਸਵਾਲ ਹੈ ਮੇਰਾ ਬਾਪੂ ਜੀ। ਫਿਰ ਆਪਾਂ ਜਾਵਾਂਗੇ ਕਿੱਥੇ ਜੇਕਰ ਅਸੀਂ ਇਸੋ ਤਰੀਕੇ ਦੇ ਨਾਲ ਪੀੜੇ ਜਾਵਾਂਗੇ? ਫਿਰ ਜੇਕਰ ਅਸੀਂ ਇਹ ਗੱਲ ਕਰਦੇ ਹਾਂ ਵੀ ਸਿੱਖਾਂ ਦੇ ਨਾਲ ਇਸ ਦੇਸ਼ 'ਚ ਧੱਕਾ ਹੁੰਦਾ, ਉਹ ਕਹਿੰਦੇ ਕਿੱਥੇ ਧੱਕਾ ਹੁੰਦਾ ਦਿਖਾਓ। ਫਿਰ ਉਲਟੇ ਦੂਜੇ ਪਾਸੇ ਆਹ ਤਸਵੀਰ ਹੈ, ਫਿਰ ਜਾਵੇ ਕਿੱਥੇ ਇੱਕ ਸਿੱਖ? ਗੱਲ ਕਰ ਲੈ, ਸਿੱਖਾਂ ਨਾਲ ਨਹੀਂ ਹੁੰਦਾ। ਕਿਸਾਨਾਂ ਨੂੰ ਕਿੰਨਾ ਕੁੱਟਿਆ, ਜਿਹੜੇ ਮਜ਼ਦੂਰ ਆ ਜਦੋਂ ਉਹ ਆਪਣੇ ਲਈ ਲੜਦੇ ਉਹਨਾਂ ਨੂੰ ਕਿੰਨਾ ਕੁੱਟਦੇ ਆ, ਜਦੋਂ ਟੀਚਰ ਜਿਹੜੇ ਉਹ ਲੜਦੇ ਉਹਨਾਂ ਨੂੰ ਕਿੰਨਾ ਕੁੱਟਦੇ ਆ, ਜਦੋਂ ਨਰੇਗਾ ਵਾਲੇ ਲੜਦੇ ਆ ਉਹਨਾਂ ਨੂੰ ਕਿੰਨਾ ਕੁੱਟਦੇ ਆ। ਉਹ ਸਿੱਖਿਆ? ਇਹ ਸਿੱਖਾਂ ਦਾ ਵੀ ਨੈਰੇਟਿਵ ਜਿਹੜਾ ਹੈ ਸਰਕਾਰ ਸਿਰਜਦੀ ਹੈ ਜਾਂ ਮੀਡੀਆ। ਅਸਲ ਗੱਲ ਇਹ ਆ, ਲੋਕਾਂ ਨੂੰ ਇਨਸਾਫ ਤੋਂ ਮਹਿਰੂਮ ਕੀਤਾ ਗਿਆ ਹੈ। ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਲੋਕਾਂ ਨੂੰ ਆਦਤ ਹੀ ਪਾ ਦਿੱਤੀ ਗਈ ਵੀ ਇੱਥੇ ਨਹੀਂ ਮਿਲਣਾ ਇਨਸਾਫ। ਆਦਤ ਨਹੀਂ ਬਾਕੀ, ਲੋਕਾਂ ਨੂੰ ਡਰਾਤਾ, ਇੰਨਾ ਡਰਾਤਾ, ਥਕਾਤਾ, ਉਹ ਉੱਠ ਹੀ ਨਹੀਂ ਸਕਦੇ। ਆਦਤ ਨਹੀਂ ਪਾਈ। ਉਹਨਾਂ ਦੇ ਜ਼ਖਮਾਂ ਤੇ ਕਿਸੇ ਨੇ ਮਰਹਮ ਨਹੀਂ ਲਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਖੇਡਣ ਦੀ ਕੀਤੀ ਹੈ ਤਾਂ ਕਿ ਰਸਦੇ ਰਹਿਣ ਤੇ ਜਿਹੜਾ ਖੂਨ ਜਿਹੜੇ ਉਹਨਾਂ ਦੇ ਦੂਸਰੇ ਬੰਦੇ ਆ ਉਹ ਦੇਖ ਕੇ 4 ਵੋਟਾਂ ਸਾਨੂੰ ਵੱਧ ਪੈਣ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।